ਵੀਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਜੀ। ਡਾਕਟਰ ਸਾਹਿਬ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕੀਤੀ ਯੂਨੀਵਰਸਿਟੀ ਦੇ ਨਗਰ ਕੀਰਤਨ ਦੀ। ਹੁਣ ਆਪਾਂ ਗੱਲਬਾਤ ਕਰਾਂਗੇ ਸਿਆਸੀ ਮੁੱਦਿਆਂ ਦੀ। ਜੀ ਡਾਕਟਰ ਸਾਹਿਬ ਦੇਖੋ ਅਜੇ ਮੇਰਾ ਪਹਿਲਾ ਸੈਗਮੈਂਟ ਕੰਪਲੀਟ ਨਹੀਂ ਹੋਇਆ, ਜਿੱਥੇ ਬਾਕੀਆਂ ਦਾ ਮੈਂ ਧੰਨਵਾਦ ਕੀਤਾ ਹੈ। ਹੁਣ ਪਤਾ ਨਹੀਂ ਉਹ ਜਿਹੜਾ ਬਾਕੀਆਂ ਤੋਂ ਘੁੱਟ ਖਾਣ ਨੂੰ ਜੀ ਨਹੀਂ ਕਰਦਾ। ਭਾਈ ਸੰਤੋਖ ਸਿੰਘ ਜਿਹੜੇ ਖਾਸ ਤੌਰ ਤੇ ਇੰਡੀਆਨਾ ਹੁਣ ਰਹਿੰਦੇ ਨੇ, ਔਰ ਉਹਨਾਂ ਦਾ ਸਮੁੱਚਾ ਪਰਿਵਾਰ, ਭੈਣ ਜੀ ਔਰ ਉਹਨਾਂ ਦਾ ਬਾਕੀ ਜਸਦੀਪ ਸਿੰਘ ਦੇ ਸਨ ਇਨ ਲਾਅ, ਉਹਨਾਂ ਸਾਰਿਆਂ ਨੇ ਬੜੀ ਰੀਝ ਦੇ ਨਾਲ ਪਾਰਟਿਸਿਪੇਟ ਵੀ ਕੀਤਾ। ਜਿਹੜਾ ਫਲੋਟ ਸਿੱਖ ਯੂਥ ਆਫ ਅਮਰੀਕਾ ਦਾ ਬਣਾਇਆ, ਉਹਦੇ 'ਚ ਉਹਨਾਂ ਦੇ ਨਾਲ ਫਿਰ ਵੀਰ ਕੁਲਵੰਤ ਸਿੰਘ ਸਾਰੀ ਰਾਤ ਲੱਗੇ ਰਹੇ ਜੀ। ਔਰ ਇਸੇ ਤਰ੍ਹਾਂ ਹਿਊਸਟਨ ਤੋਂ ਸਪੈਸ਼ਲੀ ਵੀਰ ਧਿਆਨ ਸਿੰਘ ਆਏ ਸਨ, ਔਰ ਲੋਕਲੀ ਜਿੱਥੇ ਗੁਲਵਿੰਦਰ ਸਿੰਘ ਪਿੰਦਾ, ਕੁਲਵੰਤ ਸਿੰਘ, ਗੁਰਬਚਨ ਸਿੰਘ ਰਾਣਾ ਔਰ ਰਵਿੰਦਰ ਸਿੰਘ ਰਿੰਪੀ, ਇਹ ਸਾਰੇ ਸਾਡੇ ਵੈਲਵਿਸ਼ਰ ਸਪਾਂਸਰ ਵੀ ਨੇ ਜੀ। ਕਿਉਂਕਿ ਜਦੋਂ ਅਸੀਂ ਇੰਨੇ ਹਿਊਜ ਬਜਟ ਦੀ ਗੱਲ ਕਰਦੇ ਹਾਂ, $15,000 ਪਲੱਸ ਜਿਹੜਾ ਇਹ ਸਾਰੇ ਦੇ ਉੱਤੇ ਕੁੱਲ ਮਿਲਾ ਕੇ ਸਾਡਾ ਲੱਗਾ ਜੀ, ਤੇ ਇਹਦੇ 'ਚ ਫਿਰ ਇਹ ਸਾਡੇ ਵੈਲਵਿਸ਼ਰ ਨੇ ਜਿਨ੍ਹਾਂ ਨੇ ਅਲਟੀਮੇਟਲੀ ਜਿਹੜਾ ਇਹ ਸਾਰੇ ਨੂੰ ਦਾ ਬਰਡਨ ਵੀ ਚੱਕਣਾ ਹੈ ਬਾਕੀਆਂ ਦੇ ਨਾਲ ਜੀ। ਸੋ ਅਸੀਂ ਵੈਸੇ ਇਹ ਅਪੀਲ ਵੀ ਕਰਾਂਗੇ ਕਿ ਜੇ ਕੋਈ ਸਾਡੀ ਮਦਦ ਕਰਨਾ ਚਾਹੇ, ਇਹ ਸੋਚਦੇ ਹਾਂ ਕਿ ਭਾਈ ਚਲੋ ਅਸੀਂ ਇਸ ਕੰਮ ਨਾਲ ਵੀ ਇੱਕ ਵੱਡਾ ਕੰਮ ਕੀਤਾ ਹੈ, ਬਜਾਏ ਕਿ ਅਸੀਂ ਕਰਜ਼ੇ ਨਾਲ ਜਿਹਨੂੰ ਕਹਿੰਦੇ ਨੇ ਵੀ ਵਿੰਨੇ ਹੋਈ ਹੈ, ਤੇ ਅਸੀਂ ਐਪਰੀਸ਼ੀਏਟ ਕਰਾਂਗੇ $1,000 $500 ਜਿਹੜਾ ਵੀ ਕੋਈ ਇਸ ਦੇ ਲਈ ਡੋਨੇਟ ਕਰਨਾ ਚਾਹੇ ਜੀ। ਡਾਕਟਰ ਸਾਹਿਬ ਅਸੀਂ ਉਡੀਕ ਕਰਾਂਗੇ ਕਿਉਂ ਨਹੀਂ, ਸਾਨੂੰ ਹਮੇਸ਼ਾ ਉਡੀਕ ਹੁੰਦੀ ਹੈ। ਔਰ ਹੁਣ ਜਿਹੜੇ ਵਿਸ਼ੇ ਨੂੰ ਅਸੀਂ ਟੱਚ ਕਰ ਰਹੇ ਹਾਂ, ਬੇਸ਼ੱਕ ਸਮੇਂ-ਸਮੇਂ ਅਸੀਂ ਆਰ.ਐਸ.ਐਸ ਜਿਹੜਾ ਰਾਸ਼ਟਰੀ ਸਵੈਮ ਸੇਵਕ ਸੰਘ ਹੈ, ਫਿਰ ਉਹਨਾਂ ਨੇ ਜਿਹੜਾ ਅੱਗੋਂ ਸਿੱਖਾਂ 'ਚ ਘੁਸਪੈਠ ਮਹਿਕਮਾ ਬਣਾਇਆ, ਉਹਦਾ ਨਾਮ ਵੀ ਉਹਨਾਂ ਨੇ ਰਾਸ਼ਟਰੀ ਸਿੱਖ ਸੰਗਤ ਰੱਖਿਆ ਤਾਂ ਕਿ ਐਬਰੀਵੇਸ਼ਨ ਉਹਦੀ ਵੀ ਆਰ.ਐਸ.ਐਸ ਬਣਦੀ ਜੀ। ਸੋ ਇਹਨਾਂ ਦੇ ਯਤਨ ਤਾਂ 1985 'ਚ ਰਾਸ਼ਟਰੀ ਸਿੱਖ ਸੰਗਤ ਹੋਣ 'ਚ ਆਈ, ਉਦੋਂ ਤੋਂ ਸਿੱਖਾਂ 'ਚ ਵੜਨ ਦੇ ਲਈ ਇਹਨਾਂ ਨੇ ਆਪਣੇ ਕਿਸਮ ਦੇ ਪ੍ਰਚਾਰਕ ਤਿਆਰ ਕੀਤੇ, ਬਹੁਤ ਸਾਰਿਆਂ ਨੂੰ ਵਿੱਚ ਵਾੜਿਆ। ਕਿਵੇਂ ਇਹਨਾਂ ਨੇ ਕੀ ਕੀਤਾ ਉਹ ਅਕਸਰ ਅਸੀਂ ਗੱਲ ਕਰਦੇ। ਔਰ ਹੁਣ ਜਦੋਂ 2014 ਦੀ ਇਹਨਾਂ ਦੀ ਸਰਕਾਰ ਬਣੀ, ਇਹਨਾਂ ਨੂੰ ਲੱਗਾ ਕਿ ਵੀ ਅਸੀਂ ਤਾਂ ਹੁਣ ਪੰਜਾਬ ਦੇ ਵਿੱਚ ਛਾ ਜਾਵਾਂਗੇ, ਔਰ ਛਾਣ ਦੀ ਕੋਸ਼ਿਸ਼ ਵੀ ਕੀਤੀ। ਬਾਦਲ ਦੇ ਵੇਲੇ ਦਾ ਇਹਨਾਂ ਨੂੰ ਫੁੱਟ ਹੋਲਡ ਮਿਲਿਆ ਸੀ, ਬ੍ਰਾਂਚਾਂ ਵੀ 600 ਦੀਆਂ 900 ਸ਼ਾਖਾਵਾਂ ਲੱਗਣ ਲੱਗ ਗਈਆਂ। ਪਰ ਜਿਹੜਾ ਉਹਨਾਂ ਨੇ ਇਹ ਲਗਭਗ 3.5 ਸਾਲ ਬਾਅਦ ਸਰਕਾਰ ਬਣਨ ਤੋਂ ਜਿਹੜਾ ਮੋਹਨ ਭਾਗਵਤ ਦਾ ਇਹ ਪ੍ਰੋਫੈਸੀ ਜਾਂ ਉਹਨਾਂ ਦਾ ਟੀਚਾ ਸੀ ਕਿ ਜੀ ਅਸੀਂ 2022 ਤੱਕ ਹਰ ਇੱਕ ਨੂੰ ਹਿੰਦੂ ਬਣਾ ਦਿਆਂਗੇ, ਉਹਨਾਂ ਨੇ ਸਮਝਿਆ ਵੀ ਅਸੀਂ ਅਕਾਲ ਤਖਤ ਨਿਊਟਰਲਾਈਜ਼ ਕਰਤਾ ਹੈ, ਸੰਤ ਸਮਾਜ ਵਿੱਚ ਪਾੜਤਾ ਹੈ, ਹੋਰ ਹੋ ਗਿਆ, ਸਿੱਖ ਚੁੱਪ ਹੋ ਗਏ ਨੇ ਔਰ ਉਹਨਾਂ ਨੂੰ ਕੋਈ ਨਹੀਂ ਰਿਹਾ ਆਮ ਆਦਮੀ ਪਾਰਟੀ ਵਿੱਚ ਲੈ ਆਉਂਦੀ ਜੀ। ਔਰ ਇਹ ਜਿਹੜਾ ਤਾਲ ਕਟੋਰਾ ਸਟੇਡੀਅਮ 'ਚ ਉਹਨਾਂ ਨੇ 10ਵੇਂ ਪਾਤਸ਼ਾਹ ਦਾ 350ਵਾਂ ਪ੍ਰਕਾਸ਼ ਪੁਰਬ ਮਨਾਉਣ ਦੇ ਨਾਂ ਥੱਲੇ ਜਿਸ ਕਿਸਮ ਦਾ ਇਹਨਾਂ ਨੇ ਬੜਾ ਵੱਡਾ ਅਡੰਬਰ ਰਚਿਆ ਸੀ, ਉਹਦੇ ਨਾਲ ਤਾਂ ਇਵੇਂ ਹੀ ਹੋਈ ਕਿ ਉਹ ਨਾਤੀ ਧੋਤੀ ਰਹਿ ਗਈ, ਨੱਕ ਤੇ ਮੱਛੀ ਵਹਿ ਗਈ। ਨਹੀਂ, ਉਹ ਤਾਂ ਡਾਇਸਪੋਰਾ ਸਿੱਖ ਜਿਹੜੇ ਨੇ ਉਹ ਗੇਮ ਚੇਂਜਰ ਬਣ ਗਏ, ਔਰ ਇਹਦੇ 'ਚ ਉਹਨਾਂ ਦੇ ਸਰਕਾਰੀ ਜਥੇਦਾਰ ਵੀ ਦੌੜ ਗਏ, ਮਨਜੀਤ ਸਿੰਘ ਜੀ.ਕੇ ਵੀ ਦੌੜ ਗਿਆ, ਉਹ ਬਦ ਇਖਲਾਕ ਜਿਹੜਾ ਜਿਹਨੂੰ ਜਥੇਦਾਰ ਕਹਿੰਦੇ ਨੇ ਪਟਨਾ ਸਾਹਿਬ ਦਾ ਇਕਬਾਲ ਸਿੰਘ, ਉਹ ਵੀ ਦੌੜ ਗਿਆ। ਸੋ ਉਹ ਤਾਂ ਉਹਨਾਂ ਦਾ ਸਾਰਾ ਹੀ ਕੰਮ ਉੱਥੇ ਰਹਿ ਗਏ, ਜਾਂ ਨਿਰਮਲੇ ਜਾਂ ਨਿਰੰਕਾਰੀ ਜਾਂ ਨਾਮਧਾਰੀ, ਉਹੀ ਚਿੱਟੇ ਬਗਲੇ ਜਿਹੜੇ ਨੇ ਤੁਹਾਨੂੰ ਨਜ਼ਰ ਉੱਥੇ ਆਉਂਦੇ ਸੀ, ਔਰ ਉਹੀ ਉਹਨਾਂ ਦਾ ਫਲॉप ਹੋ ਗਿਆ। ਲੇਕਿਨ ਇਹ ਕਿ ਆਰ.ਐਸ.ਐਸ ਇੰਨੀ ਜਲਦੀ ਗਿਵ ਅਪ ਕਰ ਦੇਗਾ ਜਾਂ ਨਾ, ਇਹ ਤਾਂ ਇਹਨਾਂ ਦਾ 92-95 ਸਾਲ 3 ਵਾਰ ਇਹ ਜਥੇਬੰਦੀ ਦੇ ਜਿਹੜੀ ਹੈ ਉਹਦੇ ਤੇ ਪਾਬੰਦੀ ਲੱਗੀ ਦੇਸ਼ ਦੇ ਵਿੱਚ, ਭਾਰਤ ਦੇ ਵਿੱਚ। ਅਸੀਂ ਦੇਖਦੇ ਹਾਂ ਗਾਂਧੀ ਦੀ ਹੱਤਿਆ ਤੋਂ ਬਾਅਦ ਲੱਗੀ, ਅਸੈਸੀਨੇਸ਼ਨ ਤੋਂ ਇਮੀਡੀਏਟ ਬਾਅਦ, ਫਿਰ ਜਦੋਂ ਐਮਰਜੈਂਸੀ ਲੱਗੀ ਉਸ ਤੋਂ ਬਾਅਦ, ਉਸ ਦੇ ਦੌਰਾਨ, ਫਿਰ 1992 'ਚ ਬਾਬਰੀ ਮਸਜਿਦ ਢਾਣ ਤੋਂ ਬਾਅਦ। ਪਰ ਇਹਨਾਂ ਨੇ ਕੋਈ ਆਪਣਾ ਮੌਕਫ ਛੱਡਿਆ ਨਹੀਂ ਹੈ ਹਿੰਦੁਸਤਾਨ ਦਾ, ਔਰ ਸਿੱਖਾਂ ਦੇ ਪੋਟੈਂਸ਼ੀਅਲ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਨੇ। ਔਰ ਇਹ ਜਿਹੜਾ ਇਹਨਾਂ ਨੇ ਦੇਖਿਆ ਕਿ ਵੀ ਪਾਵਰ ਕਿੱਥੋਂ ਆ ਰਹੀ ਹੈ, ਡਾਇਸਪੋਰਾ ਸਿੱਖਾਂ ਤੋਂ। ਜਿਵੇਂ ਉੱਥੇ ਤਾਂ ਡਿੱਗ ਪਿਆ ਇਹਨਾਂ ਦਾ ਤਾਲ ਕਟੋਰਾ ਜਿਹੜਾ ਹੈ, ਇਹ ਕਟੋਰਾ ਇਹਨਾਂ ਦੇ ਸਿਰ 'ਚ ਵੱਜਿਆ ਆ ਕੇ, ਉੱਥੋਂ ਤੋਂ ਕੁਛ ਨਹੀਂ ਨਿਕਲਿਆ। ਹੁਣ ਇਹਨਾਂ ਨੇ ਕਿਹਾ ਕਿ ਵੀ ਉੱਥੇ ਹੀ ਸ਼ੇਰ ਨੂੰ ਉਹਦੇ ਡੈਨ 'ਚ ਮਾਰੋ ਜਾ ਕੇ, ਬਜਾਏ ਕਿ ਸ਼ੇਰ ਭਬਕ ਮਾਰ ਕੇ ਬਾਹਰ ਆ ਕੇ ਤਾਂ ਜੰਗਲ ਦੇ ਸਾਰੇ ਡਰ ਕੇ ਦੌੜ ਜਾਂਦੇ ਨੇ ਕਿ ਵੀ ਅੰਦਰ ਹੀ ਜਾ ਕੇ ਸ਼ੇਰ ਦੀ ਗਾਰ 'ਚ ਉਹਨੂੰ ਮਾਰੋ। ਔਰ ਉਹਨਾਂ ਨੇ ਇਸ ਅਟੈਂਪਟ ਦੇ ਲਈ ਜਿਵੇਂ ਵਾਸ਼ਿੰਗਟਨ ਦੇ ਵਿੱਚ ਇੱਕ ਪੱਗ ਵਾਲਾ ਐਂਬੈਸਡਰ ਰੱਖਿਆ ਹੋਇਆ, ਨਵਤੇਜ ਸਿੰਘ ਸਰਨਾ, ਦਿੱਲੀ ਦਾ ਰਹਿਣ ਵਾਲਾ, ਕਿਤਾਬਾਂ ਕਤੂਬਾਂ ਵੀ ਲਿਖਦਾ ਹੈ, ਔਰ ਉਹਨੂੰ ਸਿੱਖ ਜਿਹੜਾ ਉਹ ਸਕਾਲਰ ਵੀ ਐਸਟੈਬਲਿਸ਼ ਕਰਤਾ। ਔਰ ਇਹ ਜਿਹੜੇ ਬਹੁਰੂਪੀਆਂ ਦੀ ਲਾਈਨ ਹੈ, ਜਦੋਂ ਅਸੀਂ ਦੇਖਦੇ ਹਾਂ, ਜਿਵੇਂ ਅਸੀਂ ਯੂਨੀਵਰਸਿਟੀ ਦੀ ਗੱਲ ਕੀਤੀ, ਇੱਕ ਪਾਸੇ ਜਿੱਥੇ ਖਾਲਿਸਤਾਨ ਦੀ ਚੜ੍ਹਦੀ ਕਲਾ ਦੀ ਗੱਲ ਸੀ,
ਪੰਥਕ ਗੱਲ ਕਰਨ ਵਾਲੇ ਜਿਹੜੇ ਨੇ ਉਹਨਾਂ ਦਾ ਸੀ। ਤੇ ਉੱਥੇ ਹੀ ਉਹ ਬਹੁਰੂਪੀਆ ਇੰਡੀਆਨਾ ਦਾ ਨੀਲਾ ਮੋਰ ਜਿਹੜਾ ਉਹ ਵੀ ਉੱਥੇ ਪਖੰਡੀ ਜਿਹੜਾ ਉਹਨੂੰ ਲਿਆ ਕੇ ਖੜਾ ਕੀਤਾ ਹੋਇਆ ਸੀ, ਔਰ ਉਹ ਆਪਣੇ ਨਾਲ 2 ਗੋਰੀਆਂ ਕੈਮਰਾਮੈਨ ਉਹ ਲਿਆ ਕੇ, ਔਰ ਉਹ ਅੰਦਰ। ਹੁਣ ਮੈਂ ਹਾਲਾਂਕਿ ਜਿਹੜੇ ਉੱਥੇ ਨੇ ਮੈਂ ਕਿਹਾ ਪਤਾ ਕਰੋ ਵੀ ਇਹ ਇਨਫਿਲਟ੍ਰੇਸ਼ਨ ਕਿੱਥੋਂ ਹੋਈ ਹੈ। ਲੇਕਿਨ ਮੈਂ ਜਿਹੜੀ ਇਹ ਗੱਲ ਕਹਿਣਾ ਚਾਹੁੰਦਾ ਕਿ ਜਿੱਥੇ ਸਾਡਾ ਜ਼ੋਰ ਵੀ ਹੁੰਦਾ ਹੈ ਉੱਥੇ ਵੀ ਕੋਈ ਗੱਲ ਜਦੋਂ ਵਾਪਰ ਜਾਂਦੀ ਫਿਰ ਤੁਹਾਨੂੰ ਹੁੰਦਾ ਵੀ ਝਗੜਾ ਕਾਹਨੂੰ ਕਰਨਾ ਹੈ। ਹਾਲਾਂਕਿ ਉਹਨੂੰ ਅਸੀਂ ਡਿਸਕੰਟੀਨਿਊ ਕਰਤਾ ਲਾਈਵ ਜਦੋਂ TV 84 ਤੇ ਚੱਲ ਰਿਹਾ ਸੀ ਉਸ ਦਾ, ਲੇਕਿਨ ਉਹਨੇ ਉਹ ਸ਼ਰਾਰਤ ਜਿਹੀ ਕਰਕੇ ਜੀ ਕੋਈ ਕੁਛ ਨਹੀਂ ਕਰ ਰਿਹਾ, ਕੋਈ ਕੁਛ ਨਹੀਂ ਕਰ ਰਿਹਾ। ਹਾਲਾਂ ਉਸ ਤੋਂ ਬਾਅਦ ਹਰਪ੍ਰੀਤ ਸਿੰਘ ਸੰਧੂ ਜਿਹੜੇ ਕਿ US ਕਾਂਗਰੈਸ਼ਨਲ ਸਿੱਖ ਕਾਕਸ ਦੀ ਫਰੈਂਡਸ ਆਫ ਸਿੱਖ ਕਾਕਸ ਦੇ ਰੂਏ ਰਵਾਨ ਹੈ, ਉਹਨਾਂ ਨੇ ਉਹਨੂੰ ਚੈਲੰਜ ਕੀਤਾ। ਉਹ ਫਿਰ ਉੱਥੋਂ ਕੀ ਆਪਣਾ ਜਿਹੜੇ ਬਹੁਰੂਪੀਆ ਹੁੰਦੇ ਨੇ ਇਹਨਾਂ ਦਾ ਅੱਖ 'ਚ ਅੱਖ ਪਾ ਕੇ ਗੱਲ ਕਰ ਸਕਦੇ ਨੇ, ਤੇ ਇਹ ਸਲਿੱਪ ਕਰ ਜਾਂਦਾ, ਉੱਥੋਂ ਸਲਿੱਪ ਕਰ ਗਏ। ਸੋ ਇੱਕ ਪਾਸੇ ਉਹਨਾਂ ਨੇ ਇਹ 6 ਪੈਕ ਦੇ ਥੱਲੇ ਇਸ ਬਹੁਰੂਪੀਏ ਨੂੰ ਖੜਾ ਕੀਤਾ ਹੋਇਆ। ਇਹ ਆਪਣੇ ਲਾਮ ਲਸ਼ਕਰ ਦੇ ਨਾਲ ਛੇੜੀ ਜਿਹੇ ਬੰਦੇ ਲੈ ਕੇ ਘੁੰਮ ਰਿਹਾ ਹੁੰਦਾ, ਉੱਥੇ ਪਹੁੰਚ ਜਾਂਦਾ। ਉੱਥੇ ਦੂਸਰੇ ਪਾਸੇ ਇਹਨੂੰ ਨਵਤੇਜ ਸਰਨੇ ਨੂੰ ਅੱਗੇ ਲਾ ਕੇ 10ਵੇਂ ਪਾਤਸ਼ਾਹ ਦਾ 350 ਸਾਲਾ ਜਿਹੜਾ ਪ੍ਰਕਾਸ਼ ਦਿਵਸ ਬਣਾਉਣ ਦੇ ਨਾਂ ਥੱਲੇ ਇਹਨਾਂ ਨੇ 2 ਪ੍ਰੋਗਰਾਮ ਜਿਹੜੇ ਲੀਕੇ, ਕਿਉਂਕਿ ਇੱਕ ਤਾਂ ਇਸ ਕਿਸਮ ਦਾ ਪ੍ਰੋਗਰਾਮ ਸੀ ਜਿਹਦੇ 'ਚ ਗੁਰਦੁਆਰੇ ਇਨਵੋਲਵ ਨਹੀਂ ਸੀ, ਇਸ ਲਈ ਉਹਦਾ ਪਤਾ ਤਾਂ ਸੀ ਵੀ ਇਹ ਪ੍ਰੋਗਰਾਮ। ਉਹ ਇਹਨਾਂ ਨੇ ਵਾਸ਼ਿੰਗਟਨ ਦੇ ਵਿੱਚ ਪਿਛਲੇ ਦਿਨਾਂ 'ਚ ਜਿਹੜਾ ਇੰਡੀਅਨ ਜਿਹੜਾ ਇਹਨਾਂ ਨੇ ਪ੍ਰੋਗਰਾਮ ਲਿਖਿਆ, ਇੰਡੀਅਨ ਐਮਬੈਸੀ ਸਪਾਂਸਰਡ ਸੀ, ਜਿਹਦੇ 'ਚ ਮੇਨਲੀ ਨਵਤੇਜ ਸਰਨਾ ਸੀ, ਔਰ ਉਹਦੇ ਨਾਲ ਉਹਨਾਂ ਨੇ ਸਮਿਥਸੋਨੀਅਨ ਇੰਸਟੀਟਿਊਸ਼ਨ ਨੂੰ ਨਾਲ ਲਾ ਲਿਆ। ਇੰਡੀਅਨ ਐਮਬੈਸੀ ਇਨ ਵਾਸ਼ਿੰਗਟਨ ਏਸ਼ੀਅਨ ਕਲਚਰਲ ਹਿਸਟਰੀ ਪ੍ਰੋਗਰਾਮ ਆਫ ਦਾ ਪ੍ਰੈਸਟੀਜੀਅਸ ਸਮਿਥਸੋਨੀਅਨ ਇੰਸਟੀਟਿਊਸ਼ਨ, ਔਰ ਉਹਦੇ 'ਚ ਉਹਨਾਂ ਨੇ ਜਿਹੜਾ ਆਪ ਮੁੱਖ ਸਪੀਕਰ ਬਣ ਗਿਆ ਇਹ ਜਿਹੜਾ ਸਰ ਨੇ। ਔਰ ਇਸ ਸਾਰੇ ਦੇ ਵਿੱਚ ਜਿਹੜੇ ਦੂਜੇ ਉਹਨਾਂ ਨੇ ਸੱਦੇ, ਪੌਲ ਮਾਈਕਲ ਟੇਲਰ, ਨਿੱਕੀ ਗੁਰਿੰਦਰ ਕੌਰ ਸਿੰਘ, ਜਸਵੀਰ ਕੌਰ ਰਬਾਨ, ਸੋਨੀਆ ਧਾਮੀ, ਕ੍ਰਿਸਟਨ ਮੈਕਨਾਈਟ ਸਿਟੀ, ਔਰ ਜਿਹੜੇ ਸੱਦੇ ਉਹਨਾਂ ਨੂੰ ਪਤਾ ਵੀ ਨਹੀਂ ਹੋਣਾ ਵੀ ਕੀ ਹੈ, ਕਾਹਦਾ ਚੱਲ ਰਿਹਾ। ਹਾਲਾਂਕਿ ਕੋਈ ਉਹਦੇ ਖਿਲਾਫ ਕੈਂਪੇਨ ਨਹੀਂ ਹੋਈ, ਕਿਉਂਕਿ ਗੁਰਦੁਆਰਾ ਕੋਈ ਇਨਵੋਲਵ ਨਹੀਂ ਸੀ। ਲੇਕਿਨ ਕੁੱਲ ਮਿਲਾ ਕੇ ਇਹਦੀ ਮੈਂ ਡਿਟੇਲ ਅਜੇ ਪਤਾ ਕਰਾਂਗਾ ਕਿ ਇਹਦੇ 'ਚ ਕੌਣ ਕਿੰਨਾ ਸੰਗਤ ਨੇ ਪਾਰਟਿਸਿਪੇਟ ਕੀਤਾ, ਪਰ ਮੈਨੂੰ ਲੱਗਦਾ ਨਹੀਂ, ਕਿਉਂਕਿ ਵਾਸ਼ਿੰਗਟਨ ਦਾ ਕੋਈ ਗੁਰਦੁਆਰਾ ਇਹਦੇ 'ਚ ਇਨਵੋਲਵ ਨਹੀਂ ਸੀ ਜਿਹੜੀ ਇਹਨਾਂ ਦੀ ਐਡ ਵੀ ਜਾ ਰਹੀ ਸੀ। ਪਰ ਇਹਨਾਂ ਨੇ ਦੂਸਰੀ ਵੱਡੀ ਸ਼ਰਾਰਤ ਜਿਹੜੀ ਹੈ ਉਹ ਵਾਸ਼ਿੰਗਟਨ ਤੋਂ ਬਾਅਦ LA ਦੇ ਵਿੱਚ ਕੀਤੀ ਹੈ, ਔਰ LA 'ਚ ਲੋਇਲਾ ਮੈਰੀਮਾਊਂਟ ਯੂਨੀਵਰਸਿਟੀ ਹੈ ਜਿੱਥੇ ਇਹਨਾਂ ਦਾ ਚੰਗਾ ਜ਼ੋਰ ਹੈ। ਪਿਛਲੇ ਦਿਨਾਂ 'ਚ ਇਹਨਾਂ ਦੀਆਂ ਕੁਝ ਜਿਹੜੀਆਂ ਹਿੰਦੂ ਚੇਅਰਸ ਦੇ ਨਾਂ ਥੱਲੇ ਇਹਨਾਂ ਨੇ ਵਿਚਵਾੜੀਆਂ ਸੀ, ਉਹ ਉਹਨਾਂ ਨੇ ਡੀ-ਰੈਕਗਨਾਈਜ਼ ਵੀ ਕੀਤੀਆਂ। ਇੱਥੇ ਇਹਨਾਂ ਨੇ ਹੁਣ 10 ਨਵੰਬਰ ਨੂੰ ਜਿਹੜਾ ਇਸ ਯੂਨੀਵਰਸਿਟੀ ਦੇ ਵਿੱਚ ਪ੍ਰੋਗਰਾਮ ਰੱਖਿਆ, ਔਰ ਇਹਨੂੰ ਇੰਡੀਅਨ ਕੌਂਸੂਲੇਟ, ਰਾਸ਼ਟਰੀ ਸਿੱਖ ਸੰਗਤ ਸਪਾਂਸਰਡ ਉਹ ਸਾਰੇ ਕਰ ਰਹੇ ਨੇ। ਨਵੰਬਰ 10 ਦਾ ਪ੍ਰੋਗਰਾਮ ਹੈ, ਔਰ ਇਹ ਖਬਰ ਦੱਸਦੀ ਹੈ ਸਿੱਖ ਕਮਿਊਨਿਟੀ ਲੀਡਰਸ ਆਰ ਵੌਇਸਿੰਗ ਆਬਜੈਕਸ਼ਨਸ ਟੂ ਐਨ ਅਪਕਮਿੰਗ ਸੈਮੀਨਾਰ ਅਬਾਊਟ ਦ 10th ਗੁਰੂ ਗੋਬਿੰਦ ਸਿੰਘ ਵਿਚ ਇਜ਼ ਬੀਇੰਗ ਆਰਗੇਨਾਈਜ਼ਡ ਬਾਈ ਦਾ ਕੌਂਸੂਲੇਟ ਜਨਰਲ ਆਫ ਇੰਡੀਆ। ਹੁਣ ਇਹਦੀ ਪ੍ਰੋਬਲਮ ਇਹ ਸੀ ਕਿ ਜਦੋਂ ਇਹਦੀ ਪਹਿਲੀ ਖਬਰ ਆਈ ਐਡਵਰਟਾਈਜ਼ਮੈਂਟ ਜਿਹਨੇ ਮੱਥਾ ਠਣਕਾਇਆ, LA ਦੇ ਸਾਰੇ ਪ੍ਰਮੁੱਖ ਗੁਰਦੁਆਰਿਆਂ ਦੇ ਨਾਂ ਵੀ ਸਪਾਂਸਰਡ ਸੀ, ਤੇ ਮੈਨੂੰ ਲੱਗਾ ਵੀ ਸਾਰਾ LA RSS ਦੀ ਝੋਲੀ ਪੈ ਗਿਆ। ਹਾਲਾਂ ਬਹੁਤ ਸਾਰੇ ਗੁਰਦੁਆਰਿਆਂ ਦੇ ਪ੍ਰਬੰਧਕਾਂ 'ਚ ਇੱਕ ਅੱਧਾ ਕੋਈ ਬੰਦਾ ਹੁੰਦਾ ਜਿਹਦੇ ਨਾਲ ਉਹਨਾਂ ਨੇ ਰਾਬਤਾ ਰੱਖਿਆ ਹੁੰਦਾ, ਉਹਨਾਂ ਨੂੰ ਕਿਹਾ ਹੋਣਾ ਜੀ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਮਨਾ ਰਹੇ ਹਾਂ ਗੁਰਪੁਰਬ 350 ਸਾਲ, ਉਹਨੂੰ ਕਿਹਾ ਹੋਣਾ ਲਓ ਜੀ ਮਤਲਬ ਸਾਡੇ ਗੁਰੂ ਦਾ ਦਿਨ ਮਨਾ ਰਹੇ ਨੇ, ਬਹੁਤਿਆਂ ਨੂੰ ਪਤਾ ਵੀ ਨਹੀਂ ਹੁੰਦਾ। ਪਰ ਜਿਉਂ ਹੀ ਉੱਥੋਂ ਦੇ ਉਤਸ਼ਾਹੀ ਨੌਜਵਾਨਾਂ ਨੇ ਇਸ ਦੇ ਉੱਤੇ ਕੰਮ ਸ਼ੁਰੂ ਕੀਤਾ, ਨਤੀਜੇ ਦੇ ਤੌਰ ਤੇ ਗੁਰਦੁਆਰਾ ਸਾਹਿਬਾਨ ਨੂੰ ਸਮਝ ਆਈ ਕਿ ਵੀ ਇਹ ਤਾਂ ਟ੍ਰੈਪ ਸੀ ਜਿਹਦੇ 'ਚ ਅਸੀਂ ਫਸਣ ਲੱਗੇ ਸੀ। ਜਿਹੜੀ ਲੇਟੈਸਟ ਖਬਰ ਸਾਡੇ ਕੋਲ ਹੈ ਉਹਦੇ 'ਚ ਜਿਹੜੇ ਗੁਰਦੁਆਰਿਆਂ ਨੇ ਬਿਲਕੁਲ ਆਪਣੇ ਆਪ ਨੂੰ ਵਿਦਡਰਾ ਕਰ ਲਿਆ ਇਹਦੇ ਤੋਂ ਵੀ ਇਹਦੇ ਨਾਲ ਸਾਡਾ ਕੋਈ ਸਬੰਧ ਨਹੀਂ ਹੈ, ਉਹਦੇ 'ਚ ਸਿੱਖ ਗੁਰਦੁਆਰਾ ਆਫ ਲਾਸ ਐਂਜਲਸ ਲੈਂਕਰਸ਼ਮ, ਇਹ ਬੜਾ ਪੁਰਾਣਾ ਗੁਰਦੁਆਰਾ ਹੈ, ਗੁਰੂ ਨਾਨਕ ਸਿੱਖ ਟੈਂਪਲ ਬਿਊਨਾ ਪਾਰਕ, ਸ਼੍ਰੀ ਗੁਰੂ ਸਿੰਘ ਸਭਾ ਵਾਲਨਟ, ਇਹ ਬਹੁਤ ਵੱਡਾ ਗੁਰਦੁਆਰਾ ਹੁਣ ਬਣਾਇਆ, ਪਹਿਲਾਂ ਅਲਹੰਬਰਾ 'ਚ ਹੁੰਦਾ ਸੀ, ਇਹ ਵਾਲਨਟ ਇਹਨੂੰ ਗੁਰਦੁਆਰਾ ਕਹਿੰਦੇ ਨੇ। ਗੁਰਦੁਆਰਾ ਬਿਊਨਾ ਪਾਰਕ ਸਟੈਂਟਨ, ਇਹ ਵੀ ਬਿਊਨਾ ਪਾਰਕ ਏਰੀਏ 'ਚ ਸਟੈਂਟਨ 'ਚ ਹੈ, ਤੇ ਇੰਟਰਨੈਸ਼ਨਲ ਇੰਸਟੀਚਿਊਟ ਆਫ ਗੁਰਮਤ ਸਟੱਡੀਜ਼। ਸੋ ਇਹਨਾਂ ਨੇ ਇਹ ਬਿਲਕੁਲ ਕਲੀਅਰਲੀ ਕਿਹਾ ਕਿ ਵੀ ਯੂਨੈਨਿਮਸ ਉਹਨਾਂ ਨੇ ਡਿਸੀਜਨ ਲਿਆ ਕਿ ਵੀ ਅਸੀਂ ਫੁੱਲੀ ਵਿਦਡਰਾ ਕਰਦੇ ਹਾਂ ਇਸ 10 ਨਵੰਬਰ ਦੇ ਸੈਮੀਨਾਰ ਨਾਲੋਂ। ਪਰ ਗੱਲ ਸਿਰਫ ਬਾਈਕਾਟ ਜਾਂ ਸੈਮੀਨਾਰ ਦੇ ਤੱਕ ਨਹੀਂ ਰਹੀ। ਜਿਹੜੇ ਉਤਸ਼ਾਹੀ ਸਿੱਖ ਨੌਜਵਾਨ ਨੇ ਉਹਨਾਂ ਨੇ ਇਹ ਕਾਲ ਦਿੱਤੀ ਹੈ ਕਿ ਗੱਲ ਸਿਰਫ ਬਾਈਕਾਟ ਪ੍ਰੋਟੈਸਟ ਕਰਨਾ ਇਹਦੇ ਤੇ, ਔਰ ਇਸ ਮੁੱਦੇ ਦੇ ਉੱਤੇ ਜਿਵੇਂ ਇੱਕ ਸਟੇਟਮੈਂਟ ਪ੍ਰੈਜ਼ੀਡੈਂਟ ਵੈਸਟ ਸੈਕਰਾਮੈਂਟੋ ਸਿੱਖ ਗੁਰਦੁਆਰੇ ਦੀ ਲੱਗੀ ਹੈ ਕਿ ਦਿਸ ਨਵੰਬਰ ਵੀ ਰਿਮੈਂਬਰ ਦਾ 33rd ਐਨੀਵਰਸਰੀ ਆਫ ਜੈਨੋਸਾਈਡ ਆਫ ਸਿੱਖਸ ਇਨ ਦਿੱਲੀ ਬਾਈ ਦਾ ਇੰਡੀਅਨ ਗਵਰਨਮੈਂਟ।
फिर उन्होंने कहा द जेनोसाइड वॉज ओपनली ऑर्केस्ट्रेटेड बाई इंडियन गवर्नमेंट बट द परपिट्रेटर्स हैव नेवर बीन ब्रॉट टू जस्टिस मीनवाइल while we mourn the memory of the greatest tragedy in living memory which our community ever suffered, the same government which organized it has the arrogance to organize a seminar about our Guru. ਵੀ ਇੱਕ ਪਾਸੇ ਤੁਸੀਂ ਸਾਡੀ ਨਸਲ ਮਾਰ ਮੁਕਾਈ ਹੈ ਪਰ ਹੁਣ ਤੁਸੀਂ ਇਹ ਦਿਖਾ ਰਹੇ ਹੋ ਜੀ ਤੁਸੀਂ ਸਾਡੇ ਗੁਰੂ ਦਾ ਸੈਮੀਨਾਰ ਕਰੋਗੇ। ਸੋ ਇਹ ਜਿਹੜਾ ਸੈਮੀਨਾਰ ਹੈ ਇਹਦਾ ਟਾਈਟਲ ਹੈ ਵਨ ਡੇ ਸੈਮੀਨਾਰ ਆਨਰਿੰਗ ਗੁਰੂ ਗੋਬਿੰਦ ਸਿੰਘ's 350th ਬਰਥਡੇ। ਇਹਨੂੰ ਕੋ ਸਪਾਂਸਰ ਕਰ ਰਹੇ ਨੇ ਕੌਂਸੂਲੇਟ ਜਨਰਲ ਆਫ ਇੰਡੀਆ, Indian government's Ministry of Culture and Sikh and Jain professorship of Loyola Marymount University। और सिख लीडर ने कहा भी उन्होंने इट शुडंट ओनली बाइकॉट बट प्रोटेस्ट द इवेंट। और ये खास तौर पर जी एक स्टेटमेंट भजन सिंह पिंडर होरां दी लगी है कि नो सिख हू रिस्पेक्ट्स हिज गुरु शुड कंसिडर अटेंडिंग द सैमीनार फॉर एनी रीजन अदर दैन टू प्रोटेस्ट इट। कि जाना है उत्थे ते प्रोटेस्ट ਦੇ ਤੌਰ ਤੇ। ਫਿਰ ਉਹਨਾਂ ਨੇ ਕਿਹਾ ਵੀ ਕਿਵੇਂ ਇੰਡੀਅਨ ਗਵਰਨਮੈਂਟ ਦੀ ਸਕਿਜ਼ੋਫਰੇਨਿਕ ਅਪਰੋਚ ਟੂ ਆਨਰਿੰਗ ਹਿਸਟੋਰੀਕਲ ਫਿਗਰ ਐਕਸਪੋਜ਼ਸ ਇਟਸ ਇੰਟੈਂਸ਼ਨਸ ਟੂ ਐਪਰੋਪ੍ਰੀਏਟ ਪੀਪਲ ਲਾਈਕ ਆਵਰ ਗੁਰੂਜ਼ ਫॉर देयर ओन ਪਰਪਸਿਸ। ਕਿ ਬਈ ਇਹਨਾਂ ਦਾ ਮਕਸਦ ਜਿਹੜਾ ਹੈ ਉਹ ਆਪਣੇ ਮਕਸਦ ਦੇ ਲਈ ਸਾਡੇ ਗੁਰੂ ਸਾਹਿਬਾਨ ਦੇ ਨਾਂ ਦਾ ਇਸਤੇਮਾਲ ਕਰਨਾ ਹੈ। ਔਰ ਉਹਨਾਂ ਨੇ ਕਿਹਾ ਕਿ ਬਈ on one hand they celebrated Guru Gobind Singh they celebrate Guru Gobind Singh but on the other hand just last month they were celebrating Gandhi who mocked and denounced ਅਵਰ ਗੁਰੂ। ਇਹੀ ਮਿਨਿਸਟਰੀ ਆਫ ਕਲਚਰ ਔਰ ਗਾਂਧੀ ਨੂੰ ਸੈਲੀਬ੍ਰੇਟ ਕਰ ਰਹੇ ਸੀ। ਹੁਣ ਗਾਂਧੀ ਉਹ ਹੈ ਜਿਹਨੇ 10ਵੇਂ ਪਾਤਸ਼ਾਹ ਬਾਰੇ ਕਿਹਾ ਕਿ ਮਿਸਗਾਈਡਡ ਪੈਟਰੀਓਟ, ਕਿ ਇਹ ਗੁੰਮਰਾਹ ਦੇਸ਼ ਭਗਤ ਨੇ। ਫਿਰ ਉਹਨਾਂ ਨੇ ਕਿਹਾ ਜੀ ਇਹੀ ਇਹਨਾਂ ਦੀ ਮਿਨਿਸਟਰੀ ਆਫ ਕਲਚਰ ਔਰ ਇੰਡੀਅਨ ਗਵਰਨਮੈਂਟ ਦਿਆਨੰਦ ਸਵਾਮੀ ਦਾ ਦਿਨ ਮਨਾਉਂਦੀ ਹੈ ਜਿਹਨੇ ਸਤਿਆਰਥ ਪ੍ਰਕਾਸ਼ ਗੁਰੂ ਨਾਨਕ ਸਾਹਿਬ ਦੇ ਖਿਲਾਫ ਕਿਹਾ ਹੋਇਆ। ਔਰ ਇਹ ਸਾਰੇ ਜਿਹੜੇ ਨੇ ਕਿ ਵੀ ਇਹ ਸਾਰੇ ਚੋਂ ਹੀ ਉਹਨਾਂ ਨੇ ਕਿਹਾ ਕਿ ਵੀ ਇਹ ਹਾਊ ਕੈਨ ਦਾ ਇੰਡੀਅਨ ਕੌਂਸੂਲੇਟ ਟਰਨ ਏ ਬਲਾਈਂਡ ਆਈ to the atrocities perpetrated by RSS and other Hindutva elements which are overtaking all Indian minorities while at the same time it uses the guise of culture to attempt to teach Sikhs what to believe about our Guru। ਕਿ ਇਹ ਕਲਚਰ ਦਾ ਲਬਾਦਾ ਪਹਿਨ ਕੇ ਸਿੱਖਾਂ ਨੂੰ ਦੱਸ ਰਹੇ ਨੇ ਕਿ ਵੀ ਅਸੀਂ ਆਪਣੇ ਗੁਰੂ ਨੂੰ ਕਿਵੇਂ ਮੰਨਣਾ ਹੈ। ਗੁਰੂ ਗੋਬਿੰਦ ਸਿੰਘ was not just a cultural figure but he is a religious and political figure who waged war against tyrants and began a revolution against the establishment। ਕਿ ਸਥਾਪਤਵਾਦ ਦੇ ਖਿਲਾਫ ਜਿਹੜਾ ਰੈਵੋਲੂਸ਼ਨ ਔਰ ਰਿਲੀਜੀਅਸ ਔਰ ਪੋਲੀਟੀਕਲ ਜਿਹੜੇ ਨੇ ਉਹ ਪੇਸ਼ਵਾ ਨੇ ਸਾਡੇ। ਹੀ ਫੌਟ ਅਗੇਂਸਟ ਦ ਹਿੰਦੂਤਵਾ ਐਲੀਮੈਂਟਸ ਆਫ ਹਿਜ਼ ਓਨ ਡੇ ਐਂਡ ਦ ਹਿੰਦੂ ਐਕਸਟ੍ਰੀਮਿਸਟ ਗਵਰਨਮੈਂਟ ਵਿਚ ਕੰਟਰੋਲਸ ਦ ਇੰਡੀਅਨ ਕੌਂਸੂਲੇਟ ਹੈਜ਼ ਨੋ ਬਿਜ਼ਨਸ ਮਿਸਚੀਵਿਅਸਲੀ ਟਰਾਈਂਗ ਟੂ ਯੂਜ਼ ਹਿਜ਼ ਲਾਈਫ ਐਂਡ ਲੈਗੇਸੀ ਫॉर देयर ओन बेनिफिट। ਹੁਣ ਇਹ ਫੈਕਟ ਹੈ ਕਿ 10ਵੇਂ ਪਾਤਸ਼ਾਹ ਨੇ ਜੇ 14 ਜੰਗਾਂ ਲੜੀਆਂ ਨੇ ਆਪਣੇ ਜੀਵਨ ਦੀਆਂ ਤੇ 12 ਜਿਹੜੀਆਂ ਨੇ ਉਹ 22 ਧਾਰ ਦੇ ਹਿੰਦੂ ਰਾਜਿਆਂ ਦੇ ਖਿਲਾਫ ਲੜੀਆਂ। ਔਰ ਇਹੀ ਕਾਰਨ ਉਹ ਸੁੱਚਾਨੰਦ ਹੋਏ, ਉਹ ਗੰਗੂ ਹੋਏ, ਬਾਅਦ ਚ ਲੱਖੂ ਜੱਸੂ ਹੋਣ, ਕਿਵੇਂ ਸਿੱਖੀ ਦਾ ਖੁਰਾ ਖੋਜ ਮਿਟਾਉਣ ਲਈ ਇਹਨਾਂ ਨੇ ਉਸ ਵੇਲੇ ਦੇ ਮੁਗਲ ਹਾਕਮਾਂ ਤੋਂ ਵੀ ਅੱਗੇ ਵੱਧ ਕੇ ਜਿਹੜਾ ਉਹ ਮਾੜਾ ਰੋਲ ਅਦਾ ਕੀਤਾ ਹੋਇਆ। ਫਿਰ ਉਹਨਾਂ ਨੇ ਬੜਾ ਕਲੀਅਰਲੀ ਕਿਹਾ। ਦੂਸਰਾ ਪਾਰਟ ਜਿਹੜਾ ਮੈਂ ਸਮਝਦਾ ਵੀ ਜਸਵਿੰਦਰ ਸਿੰਘ ਜੰਡੀ ਹੋਰਾਂ ਦੇ ਨਾਂ ਤੇ ਫਰੀਮਾਊਂਟ ਗੁਰਦੁਆਰੇ ਦੇ ਪ੍ਰੈਜ਼ੀਡੈਂਟ ਰਹੇ ਨੇ। ਉਹਨਾਂ ਨੇ ਕਿਹਾ ਗੁਰੂ ਗੋਬਿੰਦ ਸਿੰਘ like his predecessors made it his mission to ally with and empower the lowest of the low, especially those treated as untouchables and known today as Dalits, concluded Jaswinder Singh Jandi. When the Hindu nationalists in power in Delhi today are doing everything they can to preserve the caste system and suppress the liberation of Dalits and other downtrodden people, it is deeply offensive that they would seek to co-opt the legacy of our Gurus। ਕਿ ਬਈ ਇਹ ਦਲਿਤਾਂ ਦੇ ਉੱਤੇ ਅਟੈਕ ਕਰ ਰਹੇ ਨੇ। ਸਿੱਖੀ ਤਾਂ ਹੈ ਹੀ ਐਮਪਾਵਰਮੈਂਟ ਉਹਨਾਂ ਦਲਿਤਸ ਦੀ ਜਿਨ ਕੀ ਜ਼ਾਤ ਵਰਣ ਕੁਲ ਮਾਹੇ ਸਰਦਾਰੀ ਨਾ ਭਈ ਕਦਾਹੇ ਤਿਨ ਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾ। ਸੋ ਜ਼ਾਹਰ ਹੈ ਵੀ ਸਿੱਖੀ ਤਾਂ ਜਿਵੇਂ ਮੈਂ ਅਕਸਰ ਇਹ ਕਹਿੰਦਾ ਕਿ ਸਿਕਸ ਆਫ ਦਾ ਦਲਿਤਸ ਬਾਈ ਦਾ ਦਲਿਤਸ ਫॉर ਦਾ ਦਲਿਤਸ। ਹੁਣ ਇਹ ਉੱਥੇ ਜਿਹੜਾ ਇੰਡੀਅਨ ਹਿੰਦੂਤਵਾ ਦਾ ਸਿਸਟਮ ਹੈ ਇਹ ਵਰਣ ਆਸ਼ਰਮ ਨੂੰ ਵਾਪਸ ਲਿਆ ਰਿਹਾ ਹੈ। ਮਨੂ ਸਮ੍ਰਿਤੀ ਇਹਨਾਂ ਦਾ ਕਨਸਟੀਟਿਊਸ਼ਨ ਹੈ। ਮੁਸਲਮਾਨਾਂ, ਦਲਿਤਾਂ, ਈਸਾਈਆਂ, ਸਿੱਖਾਂ ਦੇ ਖਿਲਾਫ ਜ਼ੁਲਮਾਂ ਦੀ ਪੂਰੀ 3.5 ਸਾਲ ਜਿਨ੍ਹਾਂ ਨੇ ਕੀ ਨਹੀਂ ਕੀਤਾ। ਔਰ ਇਹ ਕਿਹੜੇ ਮੂੰਹ ਨਾਲ ਈਵਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਂ ਵੀ ਲੈਣ ਦਾ ਇਖਲਾਕੀ ਹੱਕ ਰੱਖਦੇ ਨੇ। ਸੋ ਅਸੀਂ ਇਹਨਾਂ ਸਾਰੇ ਵੀਰਾਂ ਦਾ, ਭੈਣਾਂ ਦਾ ਜਿਹੜੇ ਕਿ ਇਸ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਨੂੰ ਪੂਰਾ ਸਮਰਥਨ ਵੀ ਦਿੰਦੇ। ਔਰ ਇਸ ਦੇ ਲਈ ਸਾਨੂੰ ਈਵਨ ਇਸ ਨਗਰ ਕੀਰਤਨ ਦੇ ਦੌਰਾਨ ਸਾਡੇ ਵੀਰ
ਸੋਹਣ ਸਿੰਘ ਜਿਹੜੇ ਵਾਲਨਟ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਨੇ, ਵੀਰ ਅਮਰਜੀਤ ਸਿੰਘ ਜਿਹੜੇ ਐਕਟਿਵਿਸਟ ਨੇ, ਇਹਨਾਂ ਸਾਰਿਆਂ ਨੇ ਸਾਡੇ ਨਾਲ ਮਿਲੇ ਵੀ ਔਰ ਉਹਨਾਂ ਨੇ ਸਾਨੂੰ ਬਰੀਫ ਵੀ ਕੀਤਾ ਔਰ ਅਸੀਂ ਇਹਨਾਂ ਸਾਰਿਆਂ ਦੇ ਐਫਰਟਸ ਨੂੰ ਐਪਰੀਸ਼ੀਏਟ ਕਰਦੇ ਹਾਂ ਕਿ ਇਹਨਾਂ ਦੇ ਜਿਹੜਾ ਇਹ ਫਰਾਡ ਹੈ, ਧੋਖਾ ਹੈ, ਇਹਨੂੰ ਬੇਨਕਾਬ ਕਰਨ ਦੇ ਲਈ ਜਿਹੜਾ ਉਹ ਯਤਨਸ਼ੀਲ ਨੇ। ਸੋ ਅਸੀਂ ਸਿੱਖ ਸੰਗਤਾਂ ਨੂੰ ਇਹ ਜ਼ੋਰਦਾਰ ਅਪੀਲ ਕਰਾਂਗੇ ਕਿ 10 ਨਵੰਬਰ ਦੇ ਇਸ ਪ੍ਰੋਟੈਸਟ ਦੇ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਤਾਂ ਕਿ ਜਿਵੇਂ ਤਾਲ ਕਟੋਰਾ ਦੇ ਵਿੱਚ ਇਹਨਾਂ ਦਾ ਮੂੰਹ ਭੰਨਿਆ ਸਿੱਖਾਂ ਨੇ ਬਾਈਕਾਟ ਕਰਕੇ, ਇਵੇਂ ਹੀ ਇਸ ਜਿਹੜਾ ਸੈਮੀਨਾਰ ਦੇ ਨਾਂ ਥੱਲੇ ਸਿੱਖਾਂ 'ਚ ਇਨਫਿਲਟ੍ਰੇਸ਼ਨ ਕਰਨ ਦੀ ਲਾਈਨ ਹੈ, ਇਸ ਯੂਨੀਵਰਸਿਟੀ ਦੀ ਗਾਈਜ਼ 'ਚ ਔਰ ਕਲਚਰ ਦੇ ਗਾਈਜ਼ 'ਚ ਇਸ ਸਾਰੇ ਨੂੰ ਜਿਹੜਾ ਹੈ ਬਿਲਕੁਲ ਤਾਰ-ਤਾਰ ਕੀਤਾ ਜਾਏ ਇਹਨਾਂ ਦੇ ਸਾਰੇ ਸਾਜ਼ਿਸ਼ੀ ਨਿਜ਼ਾਮ ਨੂੰ। ਜੀ ਡਾਕਟਰ ਸਾਹਿਬ, ਬਿਲਕੁਲ ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਵੰਸ ਅਗੇਨ ਅਸੀਂ ਫਿਰ ਆਪਣੇ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ, ਵਿਊਅਰਸ ਅਸੀਂ ਚਾਹੁੰਦੇ ਹਾਂ ਕਿ ਤੁਸੀਂ TVH4 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tvh4.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਕਰ ਸਕਦੇ ਹੋ, ਜਿਸ ਤਰ੍ਹਾਂ ਕਿ 1 ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ, TVH4 ਦੇ ਨਾਮ ਤੇ ਚੈੱਕ ਬਣਾ ਕੇ ਤੁਸੀਂ ਸਾਡੇ ਇਸ ਪਤੇ ਤੇ ਸਾਨੂੰ ਮੇਲ ਕਰ ਸਕਦੇ ਹੋ 36-0137 ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਸਾਨੂੰ ਸੰਪਰਕ ਕਰ ਸਕਦੇ ਹੋ ਸਾਡੇ ਇਸ ਫੋਨ ਨੰਬਰ ਤੇ 5164060694। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।